ਕੇਸਰ ਬਾਈ ਕੇਰਕਰ ਗਵਾ ਦੀ ਧਰਤੀ ਦਾ ਆਪਣੇ ਸੋਹਣੇ ਨਜ਼ਾਰਿਆਂ ਤੇ ਧਾਤ ਭਰੀਆਂ ਖਾਨਾਂ ਪਾਰੋਂ ਸਾਰੇ ਜੱਗ ਵਿੱਚ ਨਾਂ ਹੈ। ਫਿਰ ਗਵਾ ਨੇ ਦੁਨੀਆ ਨੂੰ ਉੱਘੇ ਸੰਗੀਤਕਾਰ, ਬੁੱਤ ਘਾੜੇ, ਮੂਰਤਕਾਰ, ਸ਼ਾਇਰ ਤੇ ਗਵਈਏ ਵੀ ਰੱਜ ਕੇ ਦਾਨ ਕੀਤੇ ਨੇ। ਕਲਾ ਦੀ ਅਮੁੱਕ ਦੌਲਤ ਦਾ ਇਹ ਵਹਿਣ ਇਸ ਸਦੀ ਦੇ ਪੌਣ ਤੋਂ ਹੀ ਬੰਬੇ ਵੱਲ ਹੈ। ਬੰਬੇ ਵਿੱਚ ਗਵਾ ਦੇ ਕਲਾਕਾਰਾਂ ਦੀ ਢੇਰ ਮੰਗ ਸੀ। ਪਾਰਸੀ, ਗੁਜਰਾਤੀ ਸੇਠ ਇਹਨਾਂ ਨੂੰ ਝੋਪਣ ਤੇ ਆਪੋ ਆਪਣੀ ਛਤਰ ਛਾਵੇਂ ਰੱਖਣ ਲਈ ਖਾਰ ਤੇ ਸ਼ਰੀਕਾ ਵਿੱਢੀ ਰੱਖਦੇ ਸਨ। ਇਸ ਗੱਲੋਂ ਬੰਬੇ ਗਵਣੀ ਕਲਾਕਾਰਾਂ ਦੀ ਇੱਕ ਵਧੀਆ ਮੰਡੀ ਸੀ। ਗਵਾ ਤੋਂ ਆ ਕੇ ਬੰਬੇ ਟਿਕਣ ਵਾਲੇ ਕਲਾਕਾਰਾਂ ਵਿੱਚ ਕੇਰੀ ਪਿੰਡ ਦੇ ਕੇਸਰ ਬਾਈ ਕੇਰਕਰ ਵੀ ਸਨ, ਜਿਨ੍ਹਾਂ ਨੂੰ ਰਵਿੰਦਰਨਾਥ ਟੈਗੋਰ ਨੇ ਸੁਰੇਸ਼ਰੀ ਦਾ ਨਾਂ ਦਿੱਤਾ। ਮਹਾਰਾਸ਼ਟਰ ਸਰਕਾਰ ਨੇ ਰਾਜਿਆ ਗਾਇਕਾ ਦਾ ਦਰਜਾ ਤੇ ਹਿੰਦੁਸਤਾਨੀ ਸਰਕਾਰ ਨੇ ਪਦਮ ਭੂਸ਼ਣ ਦੇ ਵਡਿਆਇਆ। ਸੁਰੇਸ਼ਰੀ ਕੇਸਰ ਬਾਈ ਕੇਰਕਰ, ਰਾਮ ਕ੍ਰਿਸ਼ਨ ਬੁਆ ਵਿਜੇ, ਭਾਸਕਰ ਬੁਆ ਬਾਖਲੇ ਤੇ ਉਸਤਾਦ ਅੱਲਾ ਦੀਏ ਖਾਨ ਸਾਹਿਬ ਵਰਗੇ ਉਸਤਾਦਾਂ ਦੇ ਸ਼ਾਗਿਰਦ ਸਨ। ਇਹਨਾਂ ਗੁਣੀ ਹਸਤੀਆਂ ਤੋਂ ਉਹਨਾਂ ਨੇ ਘੱਟੋ ਘੱਟ 25 ਵਰ੍ਹੇ ਗਾਣਾ ਸਿੱਖਿਆ ਤੇ ਜੈਪੁਰ ਘਰਾਣੇ ਦੇ ਸੁਘੜ ਗਵਈਏ ਬਣ ਕੇ ਸਾਹਮਣੇ ਆਏ। ਉਹਨਾਂ ਦੇ ਆਵਾਜ਼ ਦਾ ਪਸਾਰ ਏਡਾ ਸੀ ਜੋ ਤਿੰਨਾਂ ਸਪਤਕਾਂ ਉੱਤੇ ਢੇਰ ਸੁਖਾਲਾ ਰਹਿੰਦਾ ਸੀ। ਕੇਸਰ ਬਾਈ ਕੇਰਕਰ ਦੀ ਖਿਆਲ ਪੇਸ਼ਕਾਰੀ ਭਰਪੂਰ ਤੇ ਮਨ ਛਿਕਵੀਂ ਸੀ। ਆਪਣੇ ਡੂੰਘੇ ਤੇ ਭਰਵੇਂ ਆਵਾਜ਼ ਨਾਲ ਉਹ ਹਰ ਰਾਗ ਦੀਆਂ ਬਰੀਕ ਤੋਂ ਬਰੀਕ ਨੁਹਾਰਾਂ ਉਘੇੜ ਕੇ ਵਿਖਾ ਦਿੰਦੇ। ਉਹਨਾਂ ਦਾ ਅਲਾਪ ਹਮੇਸ਼ਾ ਸਹਿਜਵਾਂ ਤੇ ਪਸਾਰਵਾਂ ਹੁੰਦਾ। ਉਹ ਅਲਾਪ ਵਿੱਚ ਮਲਕੜੇ ਜਿਹੇ ਰਾਗ ਦੀਆਂ ਜਿਨ੍ਹਾਂ ਸੋਹਣੀਆਂ ਸ਼ਕਲਾਂ ਦੇ ਪੂਰਨੇ ਪਾਉਂਦੇ, ਬੰਦਿਸ਼ ਵਿੱਚ ਉਹ ਰੋਸ਼ਨ ਹੋ ਕੇ ਨਿਭਦੀਆਂ ਵਿਖਾਲੀ ਦਿੰਦੀਆਂ। ਬੰਦਿਸ਼ ਲੈਅ ਵਿੱਚ ਪੂਰੀ ਲੱਥੀ ਹੁੰਦੀ। ਸੁਰਾਂ, ਤਾਨਾਂ ਤੇ ਪਲਟਿਆਂ ਦੀ ਗੁੱਧੀ ਮੇਢੀ ਦਾ ਸੋਹਣ ਸੁਨੇਹਰਾਂ ਨੂੰ ਕੀਲ ਕੇ ਧਰ ਦਿੰਦਾ। ਕੇਸਰ ਬਾਈ ਕੇਰਕਰ ਦੇ ਸੁਚੱਜੇ ਗਾਣੇ ਦੀ ਪੂਰੇ ਹਿੰਦੁਸਤਾਨ ਵਿੱਚ ਧੁੰਮ ਸੀ। ਕੇਸਰ ਬਾਈ ਭਾਰੀ ਗੌਰੀ ਤੇ ਟਹਿਕੇਦਾਰ ਹਸਤੀ ਵਾਲੇ ਸੁਆਣੀ ਹਨ। ਕਸ਼ਮੀਰ, ਬੜੌਦੇ, ਕੋਲਾਪੁਰ, ਜੈਪੁਰ ਤੇ ਜੋਧਪੁਰ ਦੇ ਰਾਜ ਘਰਾਣੇ ਉਹਨਾਂ ਦੇ ਟਹਿਲਵਾਨ ਸਨ। ਕੇਸਰ ਹੋਰਾਂ ਨੂੰ ਆਪਣੇ ਗੁਣਾਂ ਤੇ ਵਿੱਤ ਦੀ ਪੂਰੀ ਸਾਰ ਸੀ। ਗਾਵਣ ਬੈਠਦੇ ਤਾਂ ਢੇਰ ਠਰਮੇ ਨਾਲ ਗਾਉਂਦੇ। ਬਾਜ਼ੇ ਵੇਲੇ ਲੋਕ ਉਹਨਾਂ ਨੂੰ ਮਗਰੂਰੇ ਹੰਕਾਰੇ ਵੀ ਸਮਝਣ ਲੱਗ ਪੈਂਦੇ। ਆਪਣੇ ਆਦਰ ਦੀ ਬੜੀ ਚਿੰਤਾ ਰਹਿੰਦੀ ਸਾਨੇ। ਹਰ ਕਿਸੇ ਤੋਂ ਹਰ ਥਾਵੇਂ ਆਪਣਾ ਆਦਰ ਲੋੜਦੇ ਸਨ। ਜਿੱਡੇ ਵੱਡੇ ਗਾਇਕ ਸਨ, ਇਹ ਖਾਸ ਉਹਨਾਂ ਦਾ ਹੱਕ ਸੀ। ਰਿਕਾਰਡਿੰਗ ਲਈ ਸਟੂਡੀਓ ਆਉਂਦੇ ਤਾਂ ਅਸੀਂ ਉਹਨਾਂ ਅੱਗੇ ਵਿੱਚ ਜਾਂਦੇ। ਸੋਹਣੇ ਸਜਰੇ ਫੁੱਲਾਂ ਨਾਲ ਸਟੂਡੀਓ ਸੱਜ ਜਾਂਦਾ। ਹਰ ਪਾਸੇ ਅਰਗ ਗੁਲਾਬ ਦਾ ਛਿੜਕਾਅ ਹੋ ਜਾਂਦਾ। ਉੱਚੀ ਕੁਰਸੀਏ ਬਾਏ ਜਾਂਦੇ। ਇਹ ਸਜਿਆ ਸੌਰਿਆ ਆਲ ਦੁਆਲਾ ਉਹਨਾਂ ਦੇ ਸੋਹਣੇ ਗਾਣੇ ਨੂੰ ਹੋਰ ਵੀ ਚਾਰ ਚੰਨ ਲਾ ਦਿੰਦਾ। ਰਾਜਿਆਂ ਮਹਾਰਾਜਿਆਂ ਨੂੰ ਸੁਣਾਉਣ ਗਿੱਝ ਗਏ ਸਨ। ਆਮ ਥਾਵਾਂ 'ਤੇ ਨਹੀਂ ਸਨ ਗਾਉਂਦੇ। ਮਿਥ ਲਿਆ ਸਣੇ ਗਾਣਾ ਸੁਣਾਉਣਾ ਤਾਂ ਅੱਤ ਰੱਜਿਆਂ ਨੂੰ ਹੀ ਸੁਣਾਉਣਾ। ਹੋਰਨਾਂ ਕਲਾਕਾਰਾਂ ਨੂੰ
ਨਾਵੇਂ ਦਾ ਹਾਬੜਾ ਲੱਗਾ ਰਹਿੰਦਾ ਸੀ। ਰੇਡੀਓ ਤੇ ਰਿਕਾਰਡ ਕੰਪਨੀਆਂ ਔਲਦੇ ਰਹਿੰਦੇ ਸਨ। ਕੇਸਰ ਬਾਈ ਨੂੰ ਅਜਿਹੀ ਝਾਕ ਛੋਹ ਕੇ ਨਹੀਂ ਸੀ ਲੰਘੀ। ਨਾਵਾਂ ਆਪ ਹੀ ਉਹਨਾਂ ਦਾ ਪਿੱਛਾ ਕਰਦਾ ਸੀ। ਖੇਚਲ ਕੀ ਕਰਦੇ, ਲੋੜ ਹੀ ਨਹੀਂ ਸਣੇ। ਚੋਖੇ ਵੇਲੇ ਦੇ ਰਿਕਾਰਡਾਂ ਦਾ ਵੇਲਾ ਆਇਆ। ਮੇਰਾ ਦਿਲ ਕੀਤਾ ਕੇਸਰ ਬਾਈ ਦਾ ਵੱਡਾ ਰਿਕਾਰਡ ਬਣਾਵਾਂ। ਪੁੱਛਿਆ ਤਾਂ ਨਾ ਕਰ ਦਿੱਤੀ ਉਹਨੇ। 1954-55 ਦੇ ਨੇੜੇ 78 RPM ਦੇ ਕੁਝ ਤਵੇ ਭਰਾਏ ਸਨ। ਅਸੀਂ ਉਦੋਂ ਫੀਤੇਬੰਦੀ ਕਰਨੀ ਤਾਂ ਉਹਦੇ ਪਹਿਲਾਂ 2-4 ਤਵੇ ਬਣਵਾਣੇ ਨਮੂਨੇ ਦੇ। ਇਹ ਤਵੇ ਅਸਾਂ ਕਲਾਕਾਰਾਂ ਨੂੰ ਸੁਣਵਾ ਕੇ ਵੇਖਣੇ। ਜੇ ਕਿਧਰੇ ਕੋਈ ਘਾਟਾ ਵਾਧਾ ਹੋਵੇ ਤਾਂ ਵੇਖ ਲੈਣ। ਕਲਾਕਾਰ ਦੀ ਤਸੱਲਾ ਹੋ ਜਾਣੀ ਤਾਂ ਫਿਰ ਅਸਾਂ ਤਵਿਆਂ ਦੀ ਬਹੁਤੀ ਗਿਣਤੀ ਬਣਵਾਣੀ। ਅਸਾਂ ਨਮੂਨੇ ਦੇ ਤਵੇ ਕੇਸਰ ਬਾਈ ਹੋਰਾਂ ਨੂੰ ਕੱਲੇ। 5 ਤਵਿਆਂ ਦੇ 10 ਪਾਸੇ ਸਨ। 4 ਪਾਸਿਆਂ ਦੇ ਗਾਣੇ ਵਿੱਚ ਘਾਟਾ ਵੇਖਿਓ ਨਾ। ਦੂਜੀ ਵਾਰ ਗਾਣਾ ਚਾਹੁੰਦੇ ਸਨ। ਅਸਾਂ ਉਹਨਾਂ 4 ਪਾਸਿਆਂ ਦਾ ਗਾਣਾ ਰੋਕ ਲਿਆ। ਰਹਿੰਦੇ ਗਾਣੇ ਦੇ ਤਵੇ ਵਿਕਣ ਲਈ ਬਣਾ ਦਿੱਤੇ। ਹੁਣ ਉਹਨਾਂ ਨੇ 4 ਪਾਸਿਆਂ ਦੀ ਫੀਤੇਬੰਦੀ ਕਰਵਾਉਣੀ ਸੀ। 8 ਮਹੀਨੇ ਪੈ ਗਏ। ਮੰਨਦੇ ਸਨ। ਫੀਤੇਬੰਦੀ ਲਈ ਕੋਈ ਨਾ ਆਏ। ਮੇਰੇ ਬਾਸ ਨੂੰ ਬੜੀ ਖਿਝ ਆਈ। ਦੁਨੀਆ ਦੀ ਏਡੀ ਵੱਡੀ ਰਿਕਾਰਡਿੰਗ ਕੰਪਨੀ HMV ਨੂੰ ਇੱਕ ਗਾਉਣ ਵਾਲੀ ਜੁੱਤੀ ਉੱਤੇ ਨਹੀਂ ਸੀ ਪਈ ਲਿਖਦੀ। ਇੱਕ ਦਿਹਾੜੇ ਉਹਨੇ ਮੈਨੂੰ ਕਮਰੇ 'ਚ ਸੱਦਿਆ ਤੇ ਕੇਸਰ ਬਾਈ ਉੱਤੇ ਬੜਾ ਤੱਤਾ ਠੰਡਾ ਹੋਇਆ। ਕਹਿਣ ਲੱਗਾ, ਜਾ ਉਹਨੂੰ ਮੇਰੇ ਵੱਲੋਂ ਕਹਿ 15 ਦਿਨਾਂ ਦੇ ਅੰਦਰ ਅੰਦਰ ਆ ਕੇ ਫੀਤੇਬੰਦੀ ਕਰਵਾ ਦੇਵੇ, ਨਹੀਂ ਤੇ ਅਸਾਂ ਇਹ ਗਾਣਾ ਜਿਵੇਂ ਦਾ ਹੈ ਉਵੇਂ ਦਾ ਉਵੇਂ ਬਜ਼ਾਰੇ ਚਾੜ ਦੇਣਾ। ਫਿਰ ਨਾ ਸਾਨੂੰ ਆਖੇ ਪਏ। ਮੈਂ ਆਪਣੇ ਸਾਹਿਬ ਨੂੰ ਬਥੇਰਾ ਸਮਝਾਉਣਾ ਚਾਹਿਆ ਵੀ ਕੇਸਰ ਬਾਈ ਨਾਲ ਇੰਜ ਨਹੀਂ ਕੀਤਾ ਜਾ ਸਕਦਾ। ਉਹ ਬਹੁਤ ਹੀ ਵੱਡੇ ਗਾਇਕ ਨੇ। ਪਰ ਕਿੱਥੇ, ਸਾਹਿਬ ਨੇ ਮੇਰੀ ਇੱਕ ਨਾ ਸੁਣੀ। ਰੱਜ ਕੇ ਕੂੜ ਜੂ ਸੀ। ਤਬ ਕੇ ਆਖਣ ਲੱਗਾ, ਜਾ ਕੇ ਉਹਨੂੰ ਇਹਨਾਂ ਲਫ਼ਜ਼ਾਂ ਵਿੱਚ ਹੀ ਆਖ ਜਿੰਨਾ 'ਚ ਮੈਂ ਤੈਨੂੰ ਆਖਿਆ। ਖੈਰ ਨਾਲ ਇਹ ਉਹ ਮੇਰਾ ਸਾਹਿਬ ਹੈ ਜਿਹਨੂੰ ਬੇਗਮ ਅਖਤਰ ਨੇ ਗਦੋਂ ਕਾ ਬਾਦਸ਼ਾਹ ਦਾ ਸਰਨਾਮਾ ਦਿੱਤਾ ਸੀ। ਅਗਲੇ ਦਿਨ ਮੈਂ ਕੇਸਰ ਬਾਈ ਹੋਰਾਂ ਦੇ ਗਿਆ ਤੇ ਉਹਨਾਂ ਨੂੰ ਮੁੜ ਫੀਤੇਬੰਦੀ ਕਰਵਾਉਣ ਦਾ ਤਰਲਾ ਪਾਇਆ। ਕਹਿਣ ਲੱਗੇ, ਮੈਂ ਵੱਲ ਨਹੀਂ, ਫੀਤੇਬੰਦੀ ਨਹੀਂ ਕਰਵਾ ਸਕਦੀ। ਮੈਂ ਕਿਹਾ, ਮੇਰਾ ਸਾਹਿਬ ਬੜਾ ਗੁੱਸੇ 'ਚ, ਤੁਸੀਂ ਫੀਤੇਬੰਦੀ ਕਰਵਾ ਦਿਓ। ਉਹ ਕੋਈ ਨਾ ਮੰਨੇ। ਔਲਖ ਮੈਨੂੰ ਉਹਨਾਂ ਸਾਹਮਣੇ ਆਪਣੇ ਸਾਹਿਬ ਦੀ ਆਖੀ ਦੁਰਾਣੀ ਪੈ ਗਈ। ਨਾਲ ਮੈਂ ਇਹ ਵੀ ਆਖ ਦਿੱਤਾ, ਇਹ ਲਫ਼ਜ਼ ਮੇਰੇ ਨਹੀਂ ਸਾਹਿਬ ਦੇ ਨੇ ਤੇ ਉਹਨੇ ਮੈਨੂੰ ਇੰਝ ਹੀ ਤੁਹਾਨੂੰ ਸੁਣਾਉਣ ਦਾ ਕਿਹਾ ਹੈ। ਤੁਸੀਂ ਇਹਨੂੰ ਮੇਰਾ ਆਖਿਆ ਨਾ ਸਮਝਿਆ ਜੇ। ਮੇਰੀ ਮਜਬੂਰੀ ਹੈ। ਮੈਂ ਕੰਪਨੀ ਦਾ ਨੌਕਰ ਹਾਂ ਤੇ ਉਹ ਮੇਰਾ ਸਾਹਿਬ ਹੈ। ਸਾਹਿਬ ਦੇ ਲਫ਼ਜ਼ ਦੁਹਰਾਉਂਦਿਆਂ ਮੈਨੂੰ ਧਰਤੀ ਵੇਲ ਨਹੀਂ ਸੀ ਦਿੰਦੀ ਪਈ। ਮਰਦਾ ਕੀ ਨਾ ਕਰਦਾ। ਕੇਸਰ ਹੋਰਾਂ ਸੁਣਿਆ ਤਾਂ ਲੋਹੇ ਲਾਖੇ ਹੋ ਗਏ। ਮੂੰਹ ਦਾ ਰੰਗ ਲਾਲ ਸੁਬਾ ਹੋ ਗਿਆ। ਉਹਨੇ ਝੱਟ ਚੁੱਪ ਰਹਿ। ਫਿਰ ਖਰਵੇ ਹੋ ਕੇ ਬੋਲੇ, ਜਾਓ ਉਹਨੂੰ ਕਹਿ ਦਿਓ ਕੇਸਰ ਬਾਈ ਨੇ ਤੇਰੀ ਦਲੀਲ ਤੇ ਥੁੱਕਣਾ ਵੀ ਨਹੀਂ, ਤੂੰ ਗਾਉਣ ਦਾ ਕਹਿਣਾ। ਉਹਨਾਂ ਕੰਪਨੀ ਨਾਲ ਉੱਕਾ ਹੀ ਨਾਤਾ ਤੋੜ ਲਿਆ। ਚੰਗੇ ਭਾਗੀ ਉਹਨਾਂ ਮੇਰੀ ਮਜਬੂਰੀ ਸਮਝ ਲਈ ਤੇ ਮੇਰੇ ਨਾਲ ਸਗਮੇ ਰਹਿ। ਮਣਖੇ ਮੈਂ ਬਾਲਾਂ ਵਾਲੀ ਕੀਤੀ ਤੇ ਸਾਹਿਬ ਦਾ ਆਖਿਆ ਲਫ਼ਜ਼ ਬਲਫ਼ਜ਼ ਸੁਣਾ ਮਾਰਿਆ। ਤਾਂ ਵੀ ਮੇਰੀ ਉਹਨਾਂ ਦੀ ਅਖੀਰ ਤਾਈਂ ਪਈ ਨਹੀਂ ਵੀ। ਕੰਪਨੀ ਏਡੇ ਵੱਡੇ ਤੇ ਸਰਮੋਰ ਕਲਾਕਾਰ ਤੋਂ ਵਾਂਝੀ ਗਈ। ਇਸ ਘਾਟੇ ਦਾ ਕੋਈ ਦਾਰੂ ਨਹੀਂ ਸੀ।
ਕੇਸਰ ਹੋਰਾਂ ਕੰਪਨੀ ਨੂੰ ਚਿੱਠੀ ਲਿਖ ਕੇ ਆਲ ਇੰਡੀਆ ਰੇਡੀਓ ਦੇ ਸਾਰੇ ਸਟੇਸ਼ਨਾਂ ਤੋਂ ਆਪਣੇ ਰਿਕਾਰਡ ਵਜਾਉਣ ਦਾ ਹੱਕ ਵਾਪਸ ਲੈ ਲਿਆ। ਰੇਡੀਓ ਤੋਂ ਉਹਨਾਂ ਦਾ ਗਾਣਾ ਵੱਜਣਾ ਬੰਦ ਹੋ ਗਿਆ। ਨਿਰਾ ਗਵਾ ਰੇਡੀਓ ਹੀ ਉਹਨਾਂ ਦਾ ਗਾਣਾ ਵਜਾ ਸਕਦਾ ਸੀ। ਗਵਾ ਉਦੋਂ ਪੁਰਤਗਾਲੀਆਂ ਕੋਲ ਸੀ। ਕੇਸਰ ਆਪੋਂ ਵੀ ਗਵਾ ਦੇ ਰਹਿਣ ਵਾਲੇ ਸਨ। ਉੱਥੇ ਉਹਨਾਂ ਦੇ ਢੇਰ ਚਾਹਵਾਨ ਸਨ। ਆਜ਼ਾਦੀ ਮਗਰੋਂ ਗਵਾ ਹਿੰਦੁਸਤਾਨ ਦੇ ਝੰਡੇ ਥੱਲੇ ਆਇਆ ਤਾਂ ਉੱਥੋਂ ਵੀ ਕੇਸਰ ਬਾਈ ਦਾ ਗਾਣਾ ਵੱਜਣਾ ਬੰਦ ਹੋ ਗਿਆ ਅਤੇ ਦੁਨੀਆ ਉਹਨਾਂ ਦੇ ਗਾਣੇ ਦਾ ਚਸ ਮਾਣਨੋਂ ਵਾਂਝੀ ਗਏ। ਅਸੀਂ ਕੇਸਰ ਬਾਈ ਦਾ ਇੱਕ ਅੱਧਾ ਵੀ ਵੱਡਾ ਤਵਾ ਨਾ ਭਰ ਸਕੇ। ਅਸੀਂ ਕੇਸਰ ਬਾਈ ਦਾ ਇੱਕ ਅੱਧਾ ਵੀ ਵੱਡਾ ਤਵਾ ਨਾ ਭਰ ਸਕੇ। ਮੈਨੂੰ ਮਣਖ ਲੱਗਾ ਰਹਿੰਦਾ। ਉੜਕ ਮੈਂ ਉਹਨਾਂ ਦੀ ਛੋਟੇ ਤਵਿਆਂ ਦੀ ਫੀਤੇਬੰਦੀ ਤੋਂ ਇੱਕ ਵੱਡਾ ਤਵਾ ਬਣਾਉਣ ਦਾ ਆਰ ਕਰ ਲਿਆ। 1942-44 ਦੇ ਲਾਗੇ ਤਾਗੇ ਕੇਸਰ ਬਾਈ ਨੇ ਮੇਰੇ ਘਰ ਆ ਕੇ ਮੇਰਾ ਮਾਣ ਵਧਾਇਆ। ਮੈਂ ਜਾਮੇ 'ਚ ਨਹੀਂ ਸਾਂ ਮਾਣਦਾ। ਆਵਣ ਦੀ ਵਜ੍ਹਾ ਦੱਸ ਕੇ ਅਸਲੋਂ ਅਚੰਭਾ ਲਾ ਦਿੱਤੋਂ ਨੇ। ਕਸ਼ਮੀਰੋਂ ਆਏ ਹੀ ਸਨ। ਮਹਾਰਾਣੀ ਨੇ ਕੋਈ ਭਗਤੀ ਗਾਵਣ ਸੁਣਾਵਣ ਦੀ ਫਰਮਾਇਸ਼ ਪਾਈ ਸੀ। ਕੋਈ ਚੰਗਾ ਜਿਹਾ ਭਗਤੀ ਗਾਵਣ ਭਾਲਦੇ ਸਨ। ਮੈਨੂੰ ਜਿਹੜੇ ਭਜਨ ਆਉਂਦੇ ਸਨ ਮੈਂ ਸੁਣਾ ਦਿੱਤੇ। ਇੱਕ ਭਜਨ ਚੰਗਾ ਲੱਗੇ ਉਹਨੇ। ਤਰਜ਼ ਵੀ ਪੱਕੇ ਅੰਗ ਦੀ ਸੀ। ਮੁਖੜਾ ਤਿਲੰਗ ਵਿੱਚ ਅਤੇ ਤਿੰਨੇ ਅੰਤਰੇ ਸਵੇਰ ਸ਼ਾਮ ਤੇ ਰਾਤ ਦੇ ਰਾਗਾਂ ਵਿੱਚ ਸਨ। ਕੇਸਰ ਹੋਰਾਂ ਕੀ ਰੰਗ ਲਾਏ ਹੋ ਸਨ, ਸੁਣਨਾ ਨਸੀਬ ਨਹੀਂ ਹੋਇਆ। ਕਸ਼ਮੀਰ ਦੇ ਰਾਜ ਮਹਿਲ ਦੀਆਂ ਕੰਧਾਂ ਵਿੱਚ ਗੂੰਜਿਆ ਹੋ ਸੀ। ਕਸ਼ਮੀਰ ਦੇ ਰਾਜ ਮਹਿਲ ਦੀਆਂ ਕੰਧਾਂ ਵਿੱਚ ਗੂੰਜਿਆ ਹੋ ਸੀ ਇਹ ਕੇਸਰ ਬਾਈ ਦੇ ਬੇਮਿਸਲ ਆਵਾਜ਼ ਤੇ ਅੰਗ ਵਿੱਚ। ਅਖੀਰੀ ਵਰਾ ਬਿਸਤਰੇ 'ਤੇ ਹੀ ਲੰਘੇ ਹੋਣੇ। ਸੁਰ ਸੰਘਾਰ ਸਮਸਦ ਨੇ ਘਰ ਜਾ ਕੇ ਵਡਿਆਵਣ ਦਾ ਮਤਾ ਪਕਾਇਆ। ਆਪਣੇ ਸਦਰ ਡਾਇਰੈਕਟਰ ਨਾਲ ਮੈਂ ਵੀ ਗਿਆ। ਗੁਣ ਤਪੱਸਿਆ ਦੀ ਦੇਵੀ ਨੂੰ ਅਸਾਂ ਮੱਥਾ ਟੇਕਿਆ। ਮੈਨੂੰ ਪਿਆਰ ਨਾਲ ਕੋਲ ਬਿਠਾ ਕੇ ਮੇਰਾ ਗਾਣਾ ਵੀ ਸੁਣਿਆ ਉਹਨੇ। ਛੇਤੀ ਮਗਰੋਂ ਹੀ ਮੈਂ ਅਮਰੀਕਾ ਸਾਂ। ਕੇਸਰ ਬਾਈ ਅੰਤਲੇ ਸਾਹ ਪੂਰੇ ਕੀਤੇ। ਹਿੰਦੁਸਤਾਨੀ ਸੰਗੀਤ ਕੰਗਾਲ ਹੋ ਗਿਆ। ਕੇਸਰ ਬਾਈ ਕੋਲ ਜੋ ਸੀ ਉਹਨਾਂ ਦੇ ਨਾਲ ਹੀ ਲੱਦ ਗਿਆ। ਦੁੱਖ ਹੁੰਦਾ ਹੈ 90 ਵਰ੍ਹੇ ਜਿਉਂ ਕੇ ਵੀ ਕੋਈ ਸ਼ਾਗਿਰਦ ਨਾ ਕੀਤੋਂ ਨੇ। ਖਬਰੇ ਏਡੀ ਪੰਡ ਚਾਵਣ ਵਾਲਾ ਤੱਕ ਤੇ ਹੀ ਨਹੀਂ ਪਿਆ ਉਹਨੇ। ਮਾਂ ਬੋਲੀ ਜੂਨ 91।